ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਸਾਨੂੰ ਪਹਿਲਾਂ ਸਾਰਿਆਂ ਨੂੰ ਦੱਸੋ ਕਿ ਤੁਸੀਂ ਪਿਛਲੇ ਦਿਨੀ ਵਾਸ਼ਿੰਗਟਨ ਡੀਸੀ ਗਏ ਸੀ ਤੇ ਉੱਥੇ ਤੁਹਾਡਾ ਕਿੱਦਾਂ ਦਾ ਟ੍ਰਿਪ ਰਿਹਾ, ਕੀ ਉੱਥੇ ਕੀਤੀ ਤੁਸੀਂ ਪ੍ਰਤੀਕਿਰਿਆ? ਪ੍ਰਤੀਕਿਰਿਆ ਨਹੀਂ, ਕਿਰਿਆ ਕਿਰਿਆ ਦਾ ਰਿਐਕਸ਼ਨ ਹੁੰਦਾ। ਹਾਂਜੀ ਹਾਂਜੀ। ਦੇਖੋ, ਯੂਨਾਈਟਿਡ ਨੇਸ਼ਨਸ ਦੀ ਐਫੀਲੀਏਟ ਹਿਊਮਨ ਡਿਵੈਲਪਮੈਂਟ ਆਰਗੇਨਾਈਜੇਸ਼ਨ ਹੈ ਜੀ। ਇਹ ਸਾਲ ਦੇ ਵਿੱਚ ਇੱਕ ਵਾਰ ਆਪਣੀ ਸਾਲਾਨਾ ਸਮਿਟ, ਜਿਹਨੂੰ ਸਿਖਰ ਸੰਮੇਲਨ ਕਿਹਾ ਜਾ ਸਕਦਾ ਹੈ, ਲੌਬਿੰਗ ਦੇ ਹਵਾਲੇ ਨਾਲ ਜੀ ਇਹ ਵਾਸ਼ਿੰਗਟਨ ਡੀਸੀ 'ਚ ਕਰਦੇ ਨੇ ਜੀ। 3 ਦਿਨ ਦੀ ਇਹ ਲੌਬਿੰਗ ਹੁੰਦੀ ਹੈ, ਜਿਹਦੇ 'ਚ ਇਹ ਸਾਰੀਆਂ ਹੀ ਜਥੇਬੰਦੀਆਂ ਨੂੰ ਸੱਦਾ ਦਿੰਦੇ ਨੇ ਕਿ ਜਿਹੜੇ ਵਿਸ਼ੇ ਅਮਰੀਕਾ ਦੇ ਸਿੱਖਾਂ ਨਾਲ, ਇੰਟਰਨੈਸ਼ਨਲ ਸਿੱਖਾਂ ਨਾਲ, ਭਾਰਤ ਦੇ ਨਕਸ਼ੇ 'ਚ ਕੈਦ ਸਿੱਖਾਂ ਨਾਲ ਸੰਬੰਧਿਤ ਨੇ ਜੀ, ਉਹਨਾਂ ਬਾਰੇ ਅੱਡ-ਅੱਡ ਕਾਂਗਰਸਮੈਨਾਂ ਨਾਲ, ਸਟੇਟ ਡਿਪਾਰਟਮੈਂਟ ਨਾਲ, ਹੋਮਲੈਂਡ ਸਿਕਿਉਰਿਟੀ ਨਾਲ, ਜੀ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨਾਲ, ਸਟੇਟ ਡਿਪਾਰਟਮੈਂਟ ਦੇ ਰਿਲੀਜੀਅਸ ਵਿੰਗ ਨਾਲ ਜੀ, ਜੀ, ਉਹ ਮੀਟਿੰਗਸ ਉਹਨਾਂ ਨੇ ਪਹਿਲਾਂ ਹੀ ਸਕੈਜੂਲ ਕੀਤੀਆਂ ਹੁੰਦੀਆਂ ਨੇ। ਉਹਨਾਂ ਦੇ ਵਿੱਚ ਫਿਰ ਜਿਹੜੇ ਸਿੱਖਾਂ ਦੇ ਅੱਡ-ਅੱਡ ਡੈਲੀਗੇਸ਼ਨ, ਜਿਨ੍ਹਾਂ ਦੇ ਇੰਟਰਸਟ ਉਹਨਾਂ ਫੀਲਡਸ ਦੇ ਵਿੱਚ ਨੇ, ਜਿਨ੍ਹਾਂ 'ਚ ਗੁਰਦੁਆਰਿਆਂ ਦੇ ਨੁਮਾਇੰਦੇ ਥਾਂ ਹੀ ਸ਼ਾਮਲ ਹੁੰਦੇ ਨੇ ਆ ਕੇ। ਜੀ। ਜਿਵੇਂ ਸੀਐਟਲ ਤੋਂ 2 ਨੁਮਾਇੰਦੇ ਆਏ ਹੋਏ ਸਨ, ਹਿਊਸਟਨ ਤੋਂ ਆਏ ਸਨ ਜੀ, ਨਿਊਯਾਰਕ ਤੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਾਲ ਸੰਬੰਧਿਤ ਭਾਈ ਮਹਿੰਦਰ ਸਿੰਘ ਆਏ ਹੋਏ ਸਨ ਡਿਨਰ ਦੇ ਮੌਕੇ 'ਤੇ। ਸੋ ਇਹ 3 ਦਿਨਾਂ 'ਚ ਜਿਹੜੀਆਂ ਨੇ 30 ਤੋਂ ਜ਼ਿਆਦਾ ਮੀਟਿੰਗਸ ਉਹ ਸਕੈਜੂਲਡ ਸੀ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਐਤਕੀ ਇੱਕ ਬੜੇ ਚੰਗੇ ਢੰਗ ਨਾਲ ਸ਼ੈਰਾਟਨ ਹੋਟਲ ਦੇ ਵਿੱਚ ਡਿਨਰ, ਜਿਸ ਦੇ ਵਿੱਚ ਕਾਂਗਰਸਮੈਨ ਔਰ ਦੂਸਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਜੀ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ PUCL ਜਿਹੜੀ ਹੈ, ਕੋਈ ਵੀ ਕੇਸ ਜਿਹੜੇ ਡਿਸਕ੍ਰਿਮੀਨੇਸ਼ਨ ਦੇ ਹੁੰਦੇ ਨੇ ਉਹ ਲੈਂਦੀ ਹੈ, ਉਹਨਾਂ ਦੇ ਨੁਮਾਇੰਦੇ, ਇਸਲਾਮਿਕ ਜਥੇਬੰਦੀ ਕੇਅਰ ਦੇ। ਔਰ ਚੰਗੀ ਗੱਲ ਸੀ ਕਿ ਜਿਹੜੀ ਅਮਰੀਕਨ ਕਾਂਗਰਸ ਦੇ ਵਿੱਚ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਬਣੀ ਹੈ, ਜਿਹਦੇ ਲਗਭਗ ਹੁਣ 35 ਕਾਂਗਰਸਮੈਨ ਉਸ ਦੇ ਮੈਂਬਰ ਨੇ, ਉਹਨਾਂ ਦੇ ਦੋਨੋਂ ਹੀ ਕੋ-ਚੇਅਰ ਜੂਡੀ ਚੋ LA ਤੋਂ ਔਰ ਦੂਸਰੇ ਮਿਸਟਰ, ਉਹਨਾਂ ਦਾ ਨਾਮ ਮੇਰੇ ਮੂੰਹ 'ਤੇ ਨਹੀਂ ਚੜ੍ਹਿਆ ਹੈ, ਬਟ ਰਿਪਬਲਿਕਨ ਪਾਰਟੀ ਨਾਲ ਸੰਬੰਧਿਤ ਫਰੈਜ਼ਨੋ ਤੋਂ ਨੇ, ਸ਼ਾਇਦ ਮਿਸਟਰ ਵਲੈਡੀਰ ਦਾ ਲਾਸਟ ਨਾਂ ਹੈ ਜੀ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਤੋਂ ਇਲਾਵਾ ਕੈਲੀਫੋਰਨੀਆ ਤੋਂ ਕਾਂਗਰਸਮੈਨ ਉਹ ਵੀ ਆਏ, ਨਿਊਯਾਰਕ ਤੋਂ ਮਿਸਟਰ ਕਰੌਲੀ ਆਪ ਤਾਂ ਨਹੀਂ ਆਏ, ਉਹਨਾਂ ਦੇ ਸਟਾਫਰ ਆਏ ਜੀ। ਸੋ ਇਸ ਤੋਂ ਇਲਾਵਾ ਵਾਸ਼ਿੰਗਟਨ DC ਮੈਟਰੋ ਏਰੀਆ ਦੀਆਂ, ਵਰਜੀਨੀਆ, ਮੈਰੀਲੈਂਡ DC ਦੇ ਗੁਰਦੁਆਰਿਆਂ ਦੇ ਮੇਨ ਨੁਮਾਇੰਦੇ ਔਰ ਜਥੇਬੰਦੀਆਂ ਦੇ ਸਾਰੇ ਸ਼ਾਮਲ ਹੋਏ ਜੀ। ਸੋ ਉਸ ਲਿਹਾਜ਼ ਨਾਲ ਇੱਕ ਸਭ ਦਾ ਗੈਦਰਿੰਗ ਪੁਆਇੰਟ ਵੀ ਹੁੰਦਾ ਹੈ, ਔਰ ਸਾਲ ਬਾਅਦ ਜਦੋਂ ਉਹਨਾਂ ਇਸ਼ੂਜ਼ ਨੂੰ ਹੀ ਚੁੱਕਿਆ ਜਾਂਦਾ ਹੈ ਜਿਨ੍ਹਾਂ ਦਾ ਉੱਤੇ ਤੁਸੀਂ ਫੋਲੋ ਅਪ ਕੀਤਾ ਹੈ, ਜਾਂ ਕੋਈ ਨਵਾਂ ਇਸ਼ੂ ਆਇਆ, ਜਿਵੇਂ ਮੈਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਜਿਹੜਾ ਡੈਲੀਗੇਸ਼ਨ ਮਿਲਿਆ ਉਹਨੂੰ ਹੈਡ ਕੀਤਾ ਜੀ। ਸੋ ਉਹਦੇ 'ਚ ਅਸੀਂ ਫਰਾਂਸ 'ਚ ਪੱਗ ਦਾ ਇਸ਼ੂ, ਬੈਲਜੀਅਮ ਦੇ ਵਿੱਚ ਉਸੇ ਤਰ੍ਹਾਂ ਹੀ ID ਦੇ ਉੱਤੇ ਪਿਕਚਰ ਜਿਹੜੀ ਹੈ ਦਸਤਾਰ ਤੋਂ ਬਿਨਾਂ ਲਾਉਣ ਦੀ ਗੱਲ ਇਹ ਤੁਰ ਰਹੀ ਹੈ ਜੀ। ਇਟਲੀ ਦੇ ਏਅਰਪੋਰਟਸ ਦੇ ਉੱਤੇ ਹੋ ਰਹੀ ਹਰਾਸਮੈਂਟ। ਉਸ ਤੋਂ ਇਲਾਵਾ ਪੰਜਾਬ ਦੇ ਮਨੁੱਖੀ ਹੱਕਾਂ ਦੀ ਵਾਇਓਲੇਸ਼ਨ ਸਿੱਖਾਂ ਦੀ, ਉਹ ਤਾਂ ਬਰਾਬਰ ਕੇਸ ਹੁੰਦਾ ਹੀ ਹੈ, ਬਟ ਐਤਕੀ ਜਿਵੇਂ ਖਾਸ ਤੌਰ 'ਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਨਾਲ ਲੱਗਦੇ ਟਾਊਨ ਦੇ ਵਿੱਚ ਜਿਵੇਂ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬ ਹੋਏ ਜੀ, ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਰਿਕਾਰਡ, ਸਬੂਤ, ਮੈਮੋਰੈਂਡਮ ਉਹਨਾਂ ਨੂੰ ਦਿੱਤਾ। ਇਸ ਤੋਂ ਇਲਾਵਾ ਜਿਵੇਂ ਗੁਜਰਾਤ ਦੇ ਕੱਛ ਇਲਾਕੇ 'ਚੋਂ ਸਿੱਖ ਫਾਰਮਰ ਉਜਾੜੇ ਜਾ ਰਹੇ ਨੇ ਜੀ, ਉਹਨਾਂ ਦਾ ਇਸ਼ੂ ਜਿਹੜਾ ਉਹ ਖਾਸ ਤੌਰ 'ਤੇ ਵਿਦ ਫੈਕਟਸ ਹਾਈਲਾਈਟ ਕੀਤਾ। ਸੋ ਇਹ ਸਾਰੇ ਜਿਹੜੇ ਮੈਂ ਸਮਝਦਾ ਹਾਂ ਵੀ ਸਾਡੇ ਤਰੱਕੀ ਦੇ ਰਸਤੇ ਨੇ। ਤਰੱਕੀ ਇਸ ਲਈ ਕਿ 9/11 ਤੋਂ ਬਾਅਦ ਜਦੋਂ ਇੱਕਦਮ ਹੇਟ ਕ੍ਰਾਈਮ, ਪਹਿਲਾ ਮਰਡਰ ਭਾਈ ਬਲਬੀਰ ਸਿੰਘ ਸੋਢੀ ਦਾ ਹੋਇਆ ਮੈਸ ਐਰੀਜ਼ੋਨਾ 'ਚ 4 ਦਿਨ ਬਾਅਦ ਜੀ, ਇੱਕ ਫੀਅਰ ਸੀ। ਸੋ ਲੇਕਿਨ ਇਹਨਾਂ ਸਾਰੇ ਜਿਹੜਾ 12-13 ਸਾਲਾਂ ਦੇ ਵਿੱਚ ਅਸੀਂ ਕਾਫੀ ਅੱਗੇ ਨਿਕਲ ਆਏ ਹਾਂ, ਦੂਸਰੀਆਂ ਜਥੇਬੰਦੀਆਂ ਵੀ ਜੀ ਜੀ। ਇਹ ਬੇਸ਼ੱਕ ਸਮਿਟ ਯੂਨਾਈਟਿਡ ਸਿੱਖਸ ਵੱਲੋਂ ਆਰਗੇਨਾਈਜ਼ ਕੀਤੀ ਜਾਂਦੀ ਹੈ, ਪਰ ਉਹ ਸਾਰਿਆਂ ਨੂੰ ਜੁਆਇਨ ਕਰਵਾਉਂਦੇ ਨੇ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਵੀ ਇਸ ਸ਼ਾਮਲ ਸੀ ਜੀ। ਡੈਮੋਕ੍ਰੈਟਿਕ ਪਾਰਟੀ ਦੇ ਸੀਨੀਅਰ ਡੈਲੀਗੇਟ ਹਰਪ੍ਰੀਤ ਸਿੰਘ ਸੰਧੂ ਕੈਲੀਫੋਰਨੀਆ ਤੋਂ ਲਗਭਗ 4 ਦਿਨ ਉੱਥੇ ਰਹੇ ਔਰ ਇਹਨਾਂ ਦੇ ਸਟਾਫ ਅਟਰਨੀ ਯੂਨਾਈਟਿਡ ਸਿੱਖਸ ਦੇ ਵਾਇਸਸ ਫਾਰ ਫਰੀडम ਦੀ ਲੀਗਲ ਫੈਲੋ। ਸੋ ਇਹ ਸਾਰੇ ਹੀ ਜਿਹੜੀ ਹੈ ਇਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਕੇਸਿਸ ਨੂੰ ਰਿਪੀਟ ਕਰਨਾ ਔਰ ਉਹਨਾਂ ਨੂੰ ਵੀ ਲੱਗਦਾ ਹੈ ਕਿ ਵੀ ਇਸ ਕੌਮ ਦਾ ਵੇਟ ਹੈ ਇਹਨਾਂ ਦੀ ਵਿੱਚ ਜਿਹੜਾ ਇਹਨਾਂ ਦਾ ਭਾਰ ਬਣਦਾ ਜੀ ਜੀ। ਸੋ ਇਸ ਤੋਂ ਇਲਾਵਾ ਜਿਹੜੇ ਅਸੀਂ ਸਮਝਦੇ ਹਾਂ ਕਿ ਇਹ ਆਪਸ ਦੇ ਵਿੱਚ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣਾ। ਇਸ ਲੌਬੀ ਤੋਂ ਇੱਕ ਦਿਨ ਪਹਿਲਾਂ ਜਿਹਨੂੰ ਮੈਂ ਅਟੈਂਡ ਨਹੀਂ ਸੀ ਕਰ ਸਕਿਆ ਜੀ, ਯੂਨਾਈਟਿਡ ਸਿੱਖਸ ਨੇ ਸਿੱਖ ਲੀਡਰਸ਼ਿਪ ਜਿਹੜੀ ਯੰਗਸਟਰਸ ਦੇ ਉੱਤੇ ਉਹ ਇੱਕ ਵਰਕਸ਼ਾਪ ਰੱਖੀ ਸੀ ਜੀ, ਜਿਹਦੇ 'ਚ 30 ਦੇ ਕਰੀਬ ਯੰਗ ਬੱਚੇ ਜਿਨ੍ਹਾਂ ਦੇ ਵਿੱਚ 13-14 ਸਾਲ ਤੋਂ ਲੈ ਕੇ 20-21 ਸਾਲ ਤੱਕ ਦੇ ਯੰਗਸਟਰ ਸੀ ਉਹਨਾਂ ਨੇ ਸ਼ਮੂਲੀਅਤ ਕੀਤੀ ਕਿ ਵੀ ਕਿਵੇਂ ਲੀਡਰਸ਼ਿਪ ਜਾਂ ਲੀਡਰ ਬਣਨ ਦੀਆਂ ਕੀ ਕੁਆਲਿਟੀਜ਼ ਨੇ ਔਰ ਕਿਵੇਂ ਉਹ ਇਸ ਰੋਲ ਦੇ ਵਿੱਚ ਕੌਮ ਦੇ ਲਈ ਜਿਹੜਾ ਹੈ ਉਹ ਲਾਭਕਾਰੀ ਆਪਣਾ ਯੋਗਦਾਨ ਪਾ ਸਕਦੇ ਨੇ ਜੀ। ਸੋ ਆਲਮੋਸਟ ਇਹ ਸਾਰਾ ਵੀਕ ਜਿਹੜਾ ਹੈ ਉਹ ਸਿੱਖ ਸਮਿਟ ਦੇ ਹੀ ਹਵਾਲੇ ਰਿਹਾ ਜੀ ਜੀ। ਇਸ ਲਈ ਅਸੀਂ ਆਪਣੇ ਦਰਸ਼ਕਾਂ ਤੋਂ ਖਿਮਾ ਵੀ ਚਾਹਾਂਗੇ। ਹਾਲਾਂਕਿ ਅਸੀਂ ਦਰਸ਼ਕਾਂ ਨੂੰ ਰਿਪੀਟ ਪ੍ਰੋਗਰਾਮ ਨਹੀਂ ਸੁਣਾਏ ਕਿਉਂਕਿ ਜਿਹੜੇ 3 ਦਿਨ ਸਾਡੇ ਮਿਸਿੰਗ ਸੀ ਵਿੱਚੋਂ ਜੀ, ਉਹਦੇ 'ਚ ਇੱਕ ਦਿਨ ਗੁਰਦੁਆਰਾ ਸਾਹਿਬ ਗਲੈਨ ਰੌਕ ਦਸਤਾਰਬੰਦੀ ਸਮਾਗਮ ਉਸ ਨੂੰ ਜਿਹੜਾ ਹੈ ਉਹ ਦਿਖਾਇਆ ਗਿਆ। ਫਿਰ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਸਮਰਪਿਤ ਦਿਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੋਬਾਣਾ ਸਿੱਖ ਸੈਂਟਰ 'ਚ ਇੱਕ ਦਿਨ ਉਹ ਹੋਇਆ ਜੀ ਜੀ। ਔਰ TV 84 ਨੇ ਸਪੈਸ਼ਲੀ ਇਸ ਸਿੱਖ ਸਮਿਟ ਨੂੰ ਕਵਰ ਕੀਤਾ ਡਿਨਰ ਨੂੰ ਜੀ। ਔਰ ਫਰਾਈਡੇ ਨੂੰ ਇਸ ਡਿਨਰ ਨਾਲ ਸੰਬੰਧਿਤ ਪੂਰਾ 2 ਘੰਟੇ ਦਾ ਸਪੈਸ਼ਲ ਫੀਚਰ ਜੀ ਜੀ। TV 84 ਵੱਲੋਂ ਦਿਖਾਇਆ ਗਿਆ ਜੀ। ਸੋ ਅੱਜ ਅਸੀਂ ਹਾਜ਼ਰ ਹਾਂ ਜੀ ਜੀ, ਦਰਸ਼ਕਾਂ ਦੀ ਕਚਹਿਰੀ 'ਚ। ਜੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਵੱਲੋਂ। ਨਾਲ ਅੱਜ 28 ਅਕਤੂਬਰ 2013 12:31 ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਜੀ। ਸਾਡੀ ਪਹਿਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਵੀਰ ਜਸਪ੍ਰੀਤ ਸਿੰਘ ਜੀ ਦੀ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਯੂਨਾਈਟਿਡ ਨੇਸ਼ਨਸ ਵਿੱਚ ਪਾਈ ਜਾ ਰਹੀ 10 ਲੱਖ ਸਿਗਨੇਚਰਸ ਵਾਲੀ ਪਟੀਸ਼ਨ ਪਾਉਣ ਵੇਲੇ ਸਿੱਖ ਇਨਸਾਫ ਦੀ ਮੰਗ ਕਰਨਗੇ। ਮੇਰਾ ਮਤਲਬ ਹੈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ, ਜਾਂ ਕਿ ਉਹ ਖਾਲਿਸਤਾਨ ਦੀ ਮੰਗ ਕਰਨਗੇ। ਜੇ ਇਹ ਖਾਲਿਸਤਾਨ ਦੀ ਮੰਗ ਹੋਵੇ ਤਾਂ ਫਿਰ ਇਤਿਹਾਸ ਸਿਰਜਿਆ ਜਾਵੇਗਾ। ਗੁਰੂ ਮਹਾਰਾਜ ਸਾਡੇ ਨਾਲ ਹਨ ਤਾਂ ਇਹ ਇਕੱਠ ਇੰਨਾ ਵਿਸ਼ਾਲ ਤੇ ਕਾਮਯਾਬ ਹੋਵੇ ਕਿ ਸਾਰੀ ਦੁਨੀਆ ਇਸ ਨੂੰ ਵੇਖੇ। ਇੰਡੀਅਨ ਸਰਕਾਰ, ਅਸੀਂ ਬੁਰੇ ਲੋਕ ਹਾਂ, ਸਾਨੂੰ ਅਲੱਗ ਕਰੋ। ਅਸੀਂ ਤੁਹਾਡੇ ਵਰਗੇ ਚੰਗੇ ਲੋਕਾਂ ਨਾਲ ਰਹਿਣਾ ਡਿਜ਼ਰਵ ਨਹੀਂ ਕਰਦੇ। ਡਾਕਟਰ ਸਾਹਿਬ, ਜਿਸ ਦਿਨ ਸਿੱਖ ਇਸ ਕੁਰਦਿਸਤਾਨ ਗਾਂਧੀਸਤਾਨ ਦਾ ਹਿੱਸਾ ਨਹੀਂ ਹੋਣਗੇ ਤਾਂ ਕੁਰਦਿਸਤਾਨ ਝੂਠ ਦਾ ਦੇਸ਼ ਜੀ, ਤਾਂ ਇਹ ਲੋਕ ਆਪਸ ਵਿੱਚ ਹੀ ਲੜ ਕੇ ਮਰ ਜਾਣਗੇ। ਆਪਣੇ ਹੀ ਲੋਕਾਂ ਨੂੰ ਬੇਪੱਤੀ ਅਤੇ ਲੁੱਟ-ਖਸੁੱਟ ਕਰਨ ਲੱਗ ਪੈਣਗੇ। ਮੇਰੀ ਦਲਿਤ ਭਾਈਚਾਰੇ ਨੂੰ ਬੇਨਤੀ ਹੈ ਕਿ ਇਹਨਾਂ ਤੋਂ ਬਚੋ, ਆਪਣੇ ਦਿਮਾਗ ਤੋਂ ਕੰਮ ਲਵੋ। ਜੇ ਤੁਸੀਂ ਮੁੜ ਇਸ ਬ੍ਰਾਹਮਣਵਾਦੀ ਪੰਜੇ ਵਿੱਚ ਆ ਗਏ ਫਿਰ ਤੁਹਾਨੂੰ ਯਾਦ ਆਵੇਗਾ ਕਿ ਕੌਣ ਸਾਡੀਆਂ ਜੀਬਾਂ ਕੱਟਦਾ ਸੀ। ਉਹ ਕੌਣ ਸੀ ਜੋ ਸਾਨੂੰ ਆਪਣੇ ਚੁੱਲ੍ਹੇ ਚੌਂਕੇ ਵਿੱਚ ਨਹੀਂ ਵੜਨ ਦਿੰਦਾ ਸੀ, ਅਤੇ ਦੂਸਰੇ ਪਾਸੇ ਉਹ ਜਿਸ ਨੇ ਗੱਲ ਨਾਲ ਲਾ ਕੇ ਕਿਹਾ ਸੀ, ਰੰਗਰੇਟਾ ਗੁਰੂ ਕਾ ਬੇਟਾ। ਫਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਨਹੀਂ ਬਚਾ ਸਕੇਗਾ। ਅਸੀਂ ਵਕਤ ਤੋਂ ਖੁੰਝੇ ਸੀ ਤਾਂ ਸਾਡੇ ਕੋਲ ਬਹੁਤ ਕੁਝ ਖੁੰਝ ਗਿਆ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਜਸਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ। ਉਹਨਾਂ ਦੀ ਈਮੇਲ ਦੀ ਸਪਿਰਿਟ ਐਪਰੀਸ਼ੀਏਸ਼ਨ ਵਾਲੀ ਹੈ ਕਿਉਂਕਿ ਉਹਨਾਂ ਨੇ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਜੀ। ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਵੀ ਜਿਹੜੀ 1 ਨਵੰਬਰ ਨੂੰ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰ ਹਿਊਮਨ ਰਾਈਟਸ ਕਾਉਂਸਲ ਦਾ ਜਿਹੜਾ ਜਨੀਵਾ 'ਚ ਜੀ ਸਿੱਖਸ ਫਾਰ ਜਸਟਿਸ ਔਰ ਦੂਸਰੀਆਂ ਜਥੇਬੰਦੀਆਂ ਵੱਲੋਂ ਪਟੀਸ਼ਨ ਦਿੱਤੀ ਜਾ ਰਹੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਿਰਫ ਇਨਸਾਫ ਦੀ ਮੰਗ ਹੋਏਗੀ ਕਿ ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਕੀਤੀ ਹੈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਜਾਂ ਉਹਦੇ 'ਚ ਖਾਲਿਸਤਾਨ ਦੀ ਮੰਗ ਹੋਏਗੀ ਜੀ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਅਸੀਂ ਪੂਰੇ ਇਕੱਠ ਦੇ ਨਾਲ ਜਨੀਵਾ ਦੇ ਵਿੱਚ ਖਾਲਿਸਤਾਨ ਦੀ ਮੰਗ ਕਰਦੇ ਹਾਂ ਤਾਂ ਇਸ ਨਾਲ ਅਸੀਂ ਗੁਰੂ ਦੀਆਂ ਖੁਸ਼ੀਆਂ ਹਾਸਲ ਕਰਾਂਗੇ ਜੀ। ਪਰ ਫਿਰ ਉਹਨਾਂ ਨੇ ਜਿਹੜਾ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੀ ਬੜੇ ਅਸਿੱਧੇ ਤਰੀਕੇ ਦੇ ਨਾਲ ਉਹਨਾਂ ਨੇ ਇੰਡੀਅਨਸ ਨੂੰ ਵੇਖਿਆ ਕਿ ਵੀ ਅਸੀਂ ਬੁਰੇ ਲੋਕ ਹਾਂ ਕਿਉਂਕਿ ਤੁਸੀਂ ਸਾਨੂੰ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ
ਜੀ ਕਦੇ ਤੁਸੀਂ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਸੀ ਜੀ ਔਰ ਚੰਗਾ ਹੈ ਵੀ ਤੁਸੀਂ ਸ਼ਰੀਫ ਆਦਮੀ ਹੋ, ਤੁਸੀਂ ਚੰਗੇ ਢੰਗ ਨਾਲ ਰਹੋ, ਸਾਨੂੰ ਅੱਡ ਕਰੋ। ਜੀ ਜੀ ਔਰ ਬਿਲਕੁਲ ਨਾਲੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਜੇ ਅਸੀਂ ਨਿਕਲ ਜਾਂਦੇ ਇਹਨਾਂ ਚੋਂ ਤੇ ਕੂੜਸਤਾਨ ਜਿਹੜਾ ਹੈ, ਝੂਠ ਦਾ ਸਥਾਨ, ਜੀ ਔਰ ਨਾਲੇ ਉਹਨਾਂ ਨੇ ਗਾਂਧੀਸਤਾਨ, ਗਾਂਧੀ ਤਾਂ ਕੂੜ ਇੱਕੋ ਹੀ ਗੱਲ ਹੈ, ਨਾ ਵੀ ਗਾਂਧੀਸਤਾਨ ਕਹਿੰਦੇ ਤੇ ਕੂੜਸਤਾਨ ਹੀ ਸੀ। ਜੀ ਉਹਨਾਂ ਨੇ ਕਿਹਾ ਵੀ ਆਪਸ 'ਚ ਹੀ ਲੜ ਕੇ ਮਰਨਗੇ। ਔਰ ਫਾਈਨਲ ਗੱਲ ਉਹਨਾਂ ਨੇ ਦਲਿਤ ਭਾਈਚਾਰੇ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀਆਂ ਜਾਂ ਬ੍ਰਾਹਮਣਵਾਦੀ ਤਾਕਤਾਂ ਦੀਆਂ ਜਿਹੜੀਆਂ ਫੈਲਾਈਆਂ ਹੋਈਆਂ ਅਫਵਾਹਾਂ ਨੇ ਜਾਂ ਉਹਨਾਂ ਦੇ ਹੱਥਕੰਡੇ ਨੇ ਉਸ ਦਾ ਸ਼ਿਕਾਰ ਨਾ ਹੋਣ। ਜੀ ਉਹ ਗੁਰੂ ਦੇ ਲੜ ਲੱਗਣ, ਰੰਗਰੇਟੇ ਗੁਰੂ ਕੇ ਬੇਟੇ, ਗੁਰੂ ਨੇ ਉਹਨਾਂ ਨੂੰ ਵਡਿਆਇਆ ਹੋਇਆ। ਜੀ ਜੀ ਔਰ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਸੱਜ ਕੇ ਆਪਣੇ ਹੱਕਾਂ ਦੇ ਲਈ, ਮਨੁੱਖਤਾ ਦੇ ਹੱਕਾਂ ਦੇ ਲਈ, ਬਰਾਬਰੀ ਦੇ ਲਈ ਅੱਗੇ ਆਣ। ਜੀ ਦੇਖੋ ਜ਼ਾਹਰ ਹੈ ਕਿ ਕਿਉਂਕਿ ਫੋਕਸ ਨਵੰਬਰ 84 ਦੇ ਉੱਤੇ ਹੈ ਇਸ ਪੈਟੀਸ਼ਨ ਦਾ, ਸੋ ਜ਼ਾਹਰ ਹੈ ਕਿ ਡਿਮਾਂਡ ਤਾਂ ਇਹੀ ਹੋਏਗੀ ਵੀ ਇਸ ਨੂੰ ਜੈਨੋਸਾਈਡ ਮੰਨਿਆ ਜਾਏ, ਨਸਲਕੁਸ਼ੀ ਮੰਨਿਆ ਜਾਏ। ਜੀ ਔਰ ਫਿਰ ਜਦੋਂ ਇਹਦੀ ਜਿਹੜੀ ਹੈ ਰੈਕਗਨੀਸ਼ਨ ਹੁੰਦੀ ਹੈ ਨਸਲਕੁਸ਼ੀ ਦੇ ਤੌਰ ਤੇ, ਫਿਰ ਜਿਹੜੇ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਹਾਲਾਂਕਿ ਸਿੱਖਸ ਫਾਰ ਜਸਟਿਸ ਬੇਸ਼ੱਕ ਇੱਕ ਨਾਨ ਪ੍ਰੋਫਿਟ ਜਥੇਬੰਦੀ ਹੈ, ਪਰ ਉਹਨਾਂ ਨੇ ਸਿੱਖ ਆਜ਼ਾਦੀ ਜਾਂ ਸਿੱਖ ਸੋਵਰਨਿਟੀ ਦੇ ਉੱਤੇ, ਸਿੱਖ ਬਾਦਸ਼ਾਹਤ ਦੇ ਉੱਤੇ, ਜਿਹਦਾ ਨਾਂ ਅਸੀਂ ਖਾਲਿਸਤਾਨ ਜਿਹੜਾ ਉਹ ਰੱਖਿਆ ਕੌਮ ਦੇ ਸ਼ਹੀਦਾਂ ਨੇ ਆਪਣਾ ਖੂਨ ਡੋਲ ਕੇ, ਜੀ ਉਸ ਬਾਰੇ ਵੀ ਉਹਨਾਂ ਦੀ ਨੀਤੀ ਬੜੀ ਸਪਸ਼ਟ ਹੈ। ਔਰ ਇਹਨਾਂ ਨੇ ਸਿੱਖਸ ਫਾਰ ਜਸਟਿਸ ਨੇ ਪਿਛਲੇ ਕੁਝ ਸਮੇਂ ਪਹਿਲਾਂ ਹੀ, ਸ਼ਾਇਦ 15 ਅਗਸਤ ਵਾਲੇ ਦਿਨ ਹੀ, ਸਰੀ ਦੇ ਵਿੱਚ ਸਿੱਖ ਸੋਵਰਨਿਟੀ ਦੇ ਉੱਤੇ, ਸਿੱਖ ਪ੍ਰਭੂ ਸੱਤਾ, ਸਿੱਖ ਬਾਦਸ਼ਾਹਤ ਦੇ ਉੱਤੇ ਸੈਮੀਨਾਰ ਵੀ ਕੀਤਾ ਸੀ। ਸੋ ਉਹਨਾਂ ਨੂੰ ਜਿਹੜਾ ਕੋਈ ਸਿੱਖ ਸੋਵਰਨਿਟੀ ਜਾਂ ਖਾਲਿਸਤਾਨ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਕਿ ਉਹਨਾਂ ਨੇ ਨਾਂ ਨਹੀਂ ਲੈਣਾ। ਪਰ ਮੇਰਾ ਖਿਆਲ ਹੈ ਵੀ ਕਿਉਂਕਿ ਜਦੋਂ ਤੁਸੀਂ ਅੰਤਰਰਾਸ਼ਟਰੀ ਬਾਡੀਜ਼ ਦੇ ਨਾਲ ਡੀਲ ਕਰਦੇ ਹੋ ਤਾਂ ਫਿਰ ਜਿਹੜੀ ਲੈਂਗੁਏਜ ਉਹ ਸਮਝਦੇ ਨੇ, ਜਿਹੜੀ ਭਾਸ਼ਾ ਉਹ ਸਮਝਦੇ ਨੇ। ਜੀ ਹੁਣ ਹਿਊਮਨ ਰਾਈਟ ਕਮਿਸ਼ਨ ਦੇ ਕੋਲ ਤਾਂ ਖਾਲਿਸਤਾਨ ਦੇਣ ਦਾ ਹੱਕ ਨਹੀਂ ਹੈ, ਉਹ ਡਿਫਰੈਂਟ ਬਾਡੀਜ਼ ਨੇ, ਉਹ UN ਜਨਰਲ ਅਸੈਂਬਲੀ, UN ਸਿਕਿਉਰਿਟੀ ਕੌਂਸਲ, ਹਿਊਮਨ ਰਾਈਟ ਕੌਂਸਲ ਕੋਲ ਤਾਂ ਤੁਸੀਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀ ਗੱਲ ਕਰ ਸਕਦੇ ਹੋ ਕਿ ਭਾਈ ਸਾਡੇ ਨਾਲ ਨਸਲਕੁਸ਼ੀ ਹੋਈ, ਸਾਡੇ ਨਾਲ ਜ਼ੁਲਮ ਹੋਏ, ਲਗਾਤਾਰਤਾ ਨਾਲ ਹੋ ਰਹੇ ਨੇ। ਸੋ ਮੈਂ ਸਮਝਦਾ ਵੀ ਉਹਨਾਂ ਨੇ ਸੁਚੱਜ ਦੇ ਨਾਲ ਇਸ ਸਾਰੇ ਕੈਂਪੇਨ ਨੂੰ ਰਨ ਕੀਤਾ ਜੀ ਔਰ ਈਵਨ ਵਾਸ਼ਿੰਗਟਨ ਦੇ ਵਿੱਚ ਵੀ ਕੱਲ ਸਾਡੇ ਅਜ਼ੀਜ਼ ਨੇ ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੀ ਪੂਰੀ ਟੀਮ, ਉਹਨਾਂ ਨੇ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਜਿਹੜਾ ਹੈ ਪੂਰੀ ਟੀਮ ਦੇ ਨਾਲ ਇਸ ਪੈਟੀਸ਼ਨ ਦੇ ਉੱਤੇ ਸੈਂਕੜਿਆਂ ਦਸਤਖਤ ਕਰਵਾਏ ਨੇ। ਜੀ ਸੋ ਜ਼ਾਹਰ ਹੈ ਵੀ ਇਹ ਕੋਈ ਇੱਕ ਥਾਂ ਤੇ ਮਹਿਦੂਦ ਨਹੀਂ ਹੈ। ਔਰ ਉਹ ਕੱਲ ਦੱਸ ਰਹੇ ਸੀ ਮੈਨੂੰ ਕਿ ਬਹੁਤ ਉਤਸ਼ਾਹ ਸੀ ਸੰਗਤ ਦੇ ਵਿੱਚ। ਸੋ ਮੈਂ ਸਮਝਦਾ ਵੀ ਇਹ ਉਤਸ਼ਾਹ ਸਾਰੇ ਪਾਸੇ ਹੈ। ਹਾਲਾਂਕਿ ਇਹਦੇ ਨਾਲ ਮੈਂ ਇੱਕ ਗੱਲ ਜਿਹਨੂੰ ਨੋਟ ਆਫ ਕੌਸ਼ਨ ਕਹਿੰਦੇ ਨੇ ਜਾਂ ਥੋੜ੍ਹੀ ਜਿਹੀ ਚੇਤਾਵਨੀ ਮੈਂ ਜ਼ਰੂਰ ਦੇਣਾ ਚਾਹੁੰਦਾ ਵੀ ਸਾਡੇ ਵੀਰ ਭੈਣਾਂ ਇੱਕਦਮ ਕਿਸੇ ਗੱਲ ਤੋਂ ਬਹੁਤ ਹੋਪਫੁਲ ਵੀ ਹੋ ਜਾਂਦੇ ਨੇ। ਉਹ ਸਮਝਦੇ ਨੇ ਵੀ 10 ਲੱਖ ਨੰਬਰ ਕੋਈ ਮੈਜਿਕ ਨੰਬਰ ਹੈ ਤੇ ਜੇ 10 ਲੱਖ ਲੋਕਾਂ ਨੇ ਲਿਖ ਕੇ ਦੇ ਦਿੱਤਾ ਤੇ ਪਤਾ ਨਹੀਂ ਕੀ ਹੋ ਜਾਣਾ। ਜੀ ਜੀ ਹਾਲਾਂਕਿ ਪੈਟੀਸ਼ਨਸ ਪਹਿਲਾਂ ਵੀ ਦਿੱਤੀਆਂ ਜਾਂਦੀਆਂ ਰਹੀਆਂ, 100 ਨੇ ਦਿੱਤੀ, 1000 ਨੇ ਦਿੱਤੀ, ਲੱਖ ਨੇ ਦਿੱਤੀ, ਲੇਕਿਨ ਇਹ ਉਹਦੀ ਲਗਾਤਾਰਤਾ ਹੈ। ਔਰ ਇਹਦੇ ਵਿੱਚ ਜ਼ਿਆਦਾ ਫਾਇਦਾ ਆਪਣੇ ਲੋਕਾਂ ਨੂੰ ਪਹਿਲਾਂ ਜਥੇਬੰਦ ਕਰਨ 'ਚ ਹੈ ਕਿ ਲੋਕਾਂ ਨੂੰ ਇਹ ਨਾ ਭੁੱਲੇ ਕਿ ਸਾਡੇ ਨਾਲ ਕੀ ਹੋਇਆ। ਬਾਕੀ ਅੰਤਰਰਾਸ਼ਟਰੀ ਤੌਰ ਦੇ ਉੱਤੇ ਜਸਟਿਸ ਜਿਹੜਾ ਹੈ ਉਹ ਉਹਦੇ ਕਈ ਪੈਮਾਨੇ ਬਣ ਗਏ, ਸਿਆਸੀ ਹਿੱਤ ਜੁੜੇ ਹੋਏ ਨੇ ਮੁਲਕਾਂ ਦੇ। ਜੀ ਆਪ ਜਿਹੜੇ ਲੋਕ ਨਸਲਕੁਸ਼ੀਆਂ ਕਰ ਰਹੇ ਨੇ ਉਹ ਦੂਸਰਿਆਂ ਨੂੰ ਕੀ ਕਹਿਣਗੇ। ਸੋ ਇਸ ਕਿਸਮ ਦਾ ਵੀ ਇੱਕ 9/11 ਤੋਂ ਬਾਅਦ ਸੰਸਾਰ ਦਾ ਕਾਫੀ ਕੁਝ ਬਦਲਿਆ। ਪਰ ਮੈਂ ਸਮਝਦਾ ਵੀ ਸਿੱਖਸ ਫਾਰ ਜਸਟਿਸ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਇਸ ਮੁੱਦੇ ਨੂੰ ਨਾਨਾਵਤੀ ਕਮਿਸ਼ਨ ਰਿਪੋਰਟ ਤੋਂ ਬਾਅਦ ਜਿਹਦੇ 'ਚ ਲੱਗਦਾ ਸੀ ਵੀ ਗੱਲ ਮੁਕਾ ਦਿੱਤੀ ਹੈ ਸਰਕਾਰ ਨੇ ਕਿ ਜੀ ਬਸ ਹੁਣ ਭੁੱਲ ਜਾਓ, ਉਹਨਾਂ ਨੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਔਰ ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ। ਦੂਸਰਾ ਉਹਨਾਂ ਨੇ ਇਹ ਕਿਹਾ ਕਿ ਭਾਈ ਸਾਨੂੰ ਛੱਡ ਜਾਓ ਇੰਡੀਅਨਸ ਹਾਕਮਾਂ ਨੂੰ। ਜੀ ਸੋ ਉਹ ਸਾਨੂੰ ਕਿਉਂ ਛੱਡਣਗੇ ਜੀ, ਅਸੀਂ ਉਹਨਾਂ ਦੇ ਮਜ਼ਦੂਰ ਹੈ। ਪੰਜਾਬ ਬ੍ਰੈਡ ਬਾਸਕਟ ਹੈ ਉਹਨਾਂ ਦੀ, ਅਸੀਂ ਜਿਹੜਾ ਉਹ ਰੋਟੀਆਂ ਦਾ ਛੱਬ ਹੈ ਸਾਨੂੰ, ਅਸੀਂ ਕਣਕ ਪੈਦਾ ਕਰਦੇ ਹਾਂ ਤੇ ਇਹ ਖਾਂਦੇ ਨੇ, ਮੁੱਲ ਉਹੀ ਡਿਸਾਈਡ ਕਰਦੇ ਨੇ। ਸੋ ਇਹ ਇਸ ਤਰ੍ਹਾਂ ਇਹ ਛੱਡਣਗੇ ਨਹੀਂ, ਸਾਨੂੰ ਇਸ ਕਦਰ ਇਹਨਾਂ ਦਾ ਨੱਕ 'ਚ ਦਮ ਕਰਨਾ ਪਏਗਾ ਕਿ ਇਹ ਕਹਿਣ ਕਿ ਜਿੰਨੀ ਧੋਤੀ ਬਚਦੀ ਹੈ ਲੈ ਕੇ ਜਮਨਾ ਪਾਰ ਕਰੋ। ਵੀ ਇਹਨਾਂ ਦੇ ਨਾਲ ਹੁਣ ਇਹਨਾਂ ਨੇ ਸਾਨੂੰ ਇਸ ਤਰ੍ਹਾਂ ਆਰਾਮ ਨਾਲ ਲੁੱਟਣ ਨਹੀਂ ਦੇਣਾ ਹੈ।
ਜੀ ਸੋ ਉਸ ਹੱਦ ਤੱਕ ਜਦੋਂ ਤੱਕ ਅਸੀਂ ਇਸ ਸਟਰਗਲ ਨੂੰ ਨਹੀਂ ਖੜਾਂਗੇ, ਸਿਰਫ ਕਹਿਣ ਤੱਕ ਮਹਿਦੂਦ ਨਹੀਂ ਹੈ। ਉਹ 4000 ਸਾਲ ਤੋਂ ਇਸ ਕਿਸਮ ਦੇ ਉਹਨਾਂ ਨੇ ਕਈ ਹੱਥਕੰਡੇ ਅਪਣਾਏ ਨੇ ਜੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਸੀਂ ਉਹਨਾਂ ਦੀ ਰੀੜ੍ਹ ਦੀ ਹੱਡੀ ਵੀ ਹੈ, ਉਹਨਾਂ ਦੀ ਬ੍ਰੈਡ ਬਾਸਕਟ ਵੀ ਹੈ, ਉਹਨਾਂ ਦਾ ਸਭ ਕੁਝ ਹੈ ਜੀ। ਪਰ ਇਸੇ ਕਰਕੇ ਸ਼ਾਇਦ ਉਹ ਸਾਡਾ ਖਾਤਮਾ ਕਰਨਾ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਵੀ ਸਾਡੇ ਸਾਹਮਣੇ ਉਹ ਸ਼ਰਮਿੰਦਾ ਹੁੰਦੇ ਨੇ। 1000 ਸਾਲ ਦੀ ਗੁਲਾਮੀ ਹੈ, ਇਹਨਾਂ ਕੋਲ ਕੋਈ ਦੇਣ ਲੈਣ ਨੂੰ ਹੈ ਨਹੀਂ। ਜੀ ਜੀ ਬਾਕੀ ਉਹਨਾਂ ਨੇ ਜਿਵੇਂ ਦਲਿਤ ਭਾਈਚਾਰੇ ਵਾਲਾ ਮੁੱਦਾ ਇਸ ਦੇ ਨਾਲ ਡਿਸਕਸ ਕੀਤਾ, ਇਹਨੂੰ ਅਸੀਂ ਅਕਸਰ ਡਿਸਕਸ ਕਰਦੇ ਰਹਿੰਦੇ ਹਾਂ। ਮੈਂ ਸਮਝਦਾ ਵੀ ਉਹਨਾਂ ਨੇ ਬਿਲਕੁਲ ਠੀਕ ਗੱਲ ਕਹੀ ਹੈ ਕਿ ਅਲਟੀਮੇਟਲੀ ਜਿਹੜੀ ਉਸ ਖਿੱਤੇ ਦੇ ਵਿੱਚ ਤਬਦੀਲੀ ਦਾ ਅਸਲ ਜਿਹੜਾ ਤਵਾਜ਼ੁਨ ਹੈ ਜੀ ਉਹ ਇਸ ਵਰਗ ਦੇ ਕੋਲ ਹੈ, ਕਿਉਂਕਿ ਲਤਾੜਿਆ ਹੋਇਆ ਵਰਗ ਹੈ, ਦਲਿਆ ਹੋਇਆ ਵਰਗ ਹੈ। ਔਰ ਇਹਨਾਂ ਦੇ ਲਈ ਬੇਸ਼ੱਕ ਇਹਨਾਂ ਦੇ ਇੰਟੈਲੈਕਚੁਅਲ ਜਾਂ ਇਹਨਾਂ ਦੇ ਜਿਹੜੇ ਸੋਚਵਾਨ ਨੇ ਉਹ ਸਮੇਂ-ਸਮੇਂ ਪਹਿਲਾਂ ਆਦਿ ਧਰਮ ਦੀ ਗੱਲ ਸੀ, ਫਿਰ ਬੁੱਧ ਧਰਮ 'ਚ ਕਨਵਰਸ਼ਨ ਦੀ ਗੱਲ ਹੋਈ, ਇੱਕ ਅੱਧਾ ਤਬਕਾ ਇਹਨਾਂ ਦਾ ਜਿਹੜਾ ਹੈ ਉਹ ਨਾਸਤਿਕਤਾ ਵੱਲ ਵੀ ਚਲਾ ਗਿਆ। ਪਰ ਇਹਨਾਂ ਦੀ ਅਲਟੀਮੇਟ ਡੈਸਟਨੀ ਇਸ ਭਾਈਚਾਰੇ ਦੀ ਔਰ ਇਸ ਧਰਤੀ ਦੇ ਖਿੱਤੇ ਦੀ ਔਰ ਸਿੱਖ ਕੌਮ ਦੀ ਜੀ ਉਹ ਗੁਰੂ ਕਲਗੀਧਰ ਪਾਤਸ਼ਾਹ ਦਾ ਜੋ ਰੰਗਰੇਟੇ ਗੁਰੂ ਕੇ ਬੇਟੇ ਦੇ ਨਾਲ ਜਿਨ੍ਹਾਂ ਨੇ ਗੁਰੂ ਨੇ ਬਾਦਸ਼ਾਹਤ ਦਿੱਤੀ ਕਿ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਬਹੀ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਸੋ ਗੁਰੂ ਨੇ ਸਰਦਾਰੀ ਦਿੱਤੀ ਹੈ ਤੇ ਮੇਰਾ ਖਿਆਲ ਹੈ ਵੀ ਉਹ ਜਿਹੜੀਆਂ ਜਰਨੈਲੀਆਂ ਕਰਨੈਲੀਆਂ ਉਹੀ ਭਾਈ ਜੈਤਾ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਗੁਰੂ ਕਲਗੀਧਰ ਪਾਤਸ਼ਾਹ ਨੇ 9 ਸਾਲ ਦੇ ਬਾਲਾ ਪ੍ਰੀਤਮ ਨੇ ਫਰਮਾਇਆ, ਉਹੀ ਜਰਨੈਲ ਜੀਵਨ ਸਿੰਘ ਬਣ ਕੇ ਜੂਝੇ। ਸਰਸਾ ਦੇ ਕੰਢੇ ਉਹਨਾਂ ਨੇ ਸ਼ਹੀਦੀ ਪਾਈ। ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ ਤੋਂ ਲੈ ਕੇ ਅੱਜ ਤੱਕ ਸ਼ਹੀਦ ਬੇਅੰਤ ਸਿੰਘ, ਇਹ ਸਾਰਾ ਇਤਿਹਾਸ ਹੈ। ਸੋ ਮੈਂ ਸਮਝਦਾ ਵੀ ਬਜਾਏ ਸਿੱਖੀ ਵੱਲ ਪਿੱਠ ਮੋੜਨ ਦੇ ਜਾਂ ਸਾਡੇ ਵਿੱਚੋਂ ਕੁਝ ਲੋਕਾਂ ਦੇ ਬ੍ਰਾਹਮਣਵਾਦੀ ਮਾਈਂਡ ਸੈੱਟ ਤੋਂ ਘਬਰਾ ਕੇ ਜਾਂ ਨਫ਼ਰਤ ਕਰਕੇ ਸਿੱਖੀ ਤੋਂ ਦੂਰ ਦੌੜਨਾ, ਇਹ ਠੀਕ ਨਹੀਂ ਹੈ। ਸਿੱਖੀ ਤੁਹਾਡੀਆਂ ਹੀ ਨੇ ਜਰਨੈਲੀਆਂ ਕਰਨੈਲੀਆਂ, ਗੁਰੂ ਨੇ ਵਡਿਆਇਆ ਹੋਇਆ। ਗੁਰੂ ਨਾਨਕ ਸਾਹਿਬ ਨੇ ਹੀ ਇਹ ਸ਼ੁਰੂਆਤ ਇਸ ਰੈਵੋਲੂਸ਼ਨਰੀ ਦੌਰ ਦੀ ਕੀਤੀ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ਼। ਔਰ ਮੈਂ ਅਕਸਰ ਇਹ ਸਟੇਟਮੈਂਟ ਦੁਹਰਾਉਂਦਾ ਹੈ, ਅਬਰਾਹਿਮ ਲਿੰਕਨ ਦੀ ਸਟੇਟਮੈਂਟ ਨੂੰ ਟਵਿਸਟ ਕਰਕੇ ਇਸ ਫਿਨੋਮੀਨਾ ਨੂੰ ਐਕਸਪਲੇਨ ਕਰਨ ਦੇ ਲਈ ਕਿ ਸਿਕਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਕਿ ਸਿੱਖ ਤਾਂ ਆਏ ਹੀ ਦਲਿਤਾਂ ਚੋਂ ਨੇ, ਦਲਿਆ ਹੋਇਆਂ ਚੋਂ, ਨੀਵਿਆਂ ਚੋਂ, ਜਿਨ੍ਹਾਂ ਨੂੰ ਗੁਰੂ ਨਾਨਕ ਨੇ ਗਲ ਨਾਲ ਲਾਇਆ। ਉਹਨਾਂ ਦੇ ਸਾਹਮਣੇ ਹਿੱਤ ਵੀ ਇਹੀ ਹੈ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸੋ ਸਾਡਾ ਰੋਲ ਹੀ ਸਿੱਖੀ ਦਾ ਉਸ ਧਰਤੀ ਦੇ ਖਿੱਤੇ 'ਚ ਤੇ ਕੁੱਲ ਮਨੁੱਖਤਾ ਦੇ ਭਲੇ ਦੇ ਲਈ, ਸਰਬੱਤ ਦੇ ਭਲੇ ਦੇ ਲਈ ਹੇਠਲੀ ਉੱਤੇ ਲਿਆਣਾ। ਤਬਦੀਲੀ, ਰੈਵੋਲੂਸ਼ਨ ਉਹਨੂੰ ਕਹਿੰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਸਿਰਫ ਐਡਵਾਈਸ ਦਲਿਤ ਭਾਈਚਾਰੇ ਲਈ ਨਹੀਂ ਹੈ ਕਿ ਉਹ ਆਪਣੇ ਘਰ ਪਰਤਣ, ਇਹ ਸਾਨੂੰ ਵੀ ਹੈ ਵੀ ਅਸੀਂ ਇਹ ਬ੍ਰਾਹਮਣਵਾਦੀ ਆਪਣੀ ਜਿਹੜੀ ਸੋਚ ਹੈ ਇਸ ਦਾ ਤਿਆਗ ਕਰੀਏ ਔਰ ਸਮੁੱਚੀ ਮਨੁੱਖਤਾ ਨੂੰ ਆਪਣੀ ਗਲਵਕੜੀ 'ਚ ਲੈਣ ਦਾ ਜਿਹੜਾ ਗੁਰੂ ਦਾ ਸਾਨੂੰ ਆਦੇਸ਼ ਹੈ ਉਸ ਦੀ ਪੂਰਤੀ ਲਈ ਸਭ ਤੋਂ ਪਹਿਲਾਂ ਅਸੀਂ ਇਸ ਵਰਗ ਨੂੰ, ਜਿਨ੍ਹਾਂ ਨੂੰ ਅਸੀਂ ਨਿਮਾਣੇ, ਨਤਾਣੇ, ਵਿਹੜੇ ਵਾਲੇ, ਮਜ਼੍ਹਬੀ, ਸ਼ੂਦਰ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਨਫ਼ਰਤ ਭਰੇ ਸ਼ਬਦਾਂ ਦੇ ਨਾਲ ਆਪਣੇ ਤੋਂ ਦੂਰ ਕੀਤਾ ਹੈ। ਕੋਈ ਈਸਾਈਆਂ ਵੱਲ ਜਾ ਰਹੇ ਨੇ, ਕੋਈ ਕਿਸੇ ਹੋਰ ਪਾਸੇ ਜਾ ਰਹੇ ਨੇ, ਕੋਈ ਇਹ ਕੂੜ ਸੌਦਾ ਤੇ ਆਸ਼ੂਤੋਸ਼ ਤੇ ਬਹੁਤ ਸਾਰਾ ਵਰਗ ਜਿਹੜਾ ਉਹ ਇਹਨਾਂ 'ਚੋਂ ਹੀ ਹੈ, ਕਿਉਂਕਿ ਅਸੀਂ ਇਹਨਾਂ ਨੂੰ ਆਪਣੇ ਗਲ ਨਾਲ ਨਹੀਂ ਲਾਇਆ। ਸੋ ਇਹ ਸਾਡੇ ਜ਼ਿੰਮੇ ਸਗੋਂ ਜ਼ਿਆਦਾ ਵੱਡਾ ਫਰਜ਼ ਹੈ ਕਿ ਅਸੀਂ ਗੁਰੂ ਦੇ ਆਦੇਸ਼ ਦੇ ਉੱਤੇ ਡਟ ਕੇ ਪਹਿਰਾ ਦਈਏ ਔਰ ਇਹਨਾਂ ਨੂੰ ਆਪਣੇ ਗਲ ਨਾਲ ਲਾਈਏ, ਕਿਉਂਕਿ ਰੰਗਰੇਟੇ ਗੁਰੂ ਕੇ ਬੇਟੇ। ਸੋ ਅਸੀਂ ਸਾਰੇ ਹੀ ਗੁਰੂ ਦੇ ਬੇਟੇ ਹੈ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ। ਸੋ ਭਰਾ ਦੇ ਨਾਲ ਕਿਉਂ ਨਫ਼ਰਤ ਕਰੇ। ਜੀ ਬਿਲਕੁਲ ਡਾਕਟਰ ਸਾਹਿਬ। ਅਤੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।